देश विदेश विच बैठे सारे दर्शकों का मैं सीमा अग्रवाल डेली बुलेटिन दे विच तुहाडा स्वागत करदी हां। खबरां शुरू करन तो पहला नजर मारदे हां हैडलाइनस ते। ਆਸਟ੍ਰੇਲੀਆ ने ਭਾਰਤ ਤੋਂ ਉਡਾਣਾਂ ਤੇ ਲਾਈ ਰੋਕ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਮਹਾਮਾਰੀ ਨੂੰ ਦੇਖਦੇ ਲਿਆ ਗਿਆ ਫੈਸਲਾ। 15 ਮਈ ਤੱਕ ਆਸਟ੍ਰੇਲੀਆ ਨਹੀਂ ਜਾਵੇਗੀ ਭਾਰਤ ਤੋਂ ਕੋਈ ਉਡਾਣ। 26 जनवरी की हिंसा के मुख्य मुलजम सी दीप सिद्धू ਨੂੰ लगभग 3 महीनों बाद जेल तो किया गया रिहा ਹੁੰਦਿਆਂ ही दीप सिद्धू सीधे पहुंचे रकाबगंज गुरुद्वारा साहिब। हुण खबरां विस्तार दे नाल। ਭਾਰਤ ਸਮੇਤ ਕਈ ਸੂਬਿਆਂ ਦੇ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ, ਜਿਸ ਦੇ ਚੱਲਦਿਆਂ ਕਈ ਦੇਸ਼ਾਂ ਨੇ ਭਾਰਤ ਤੋਂ ਹਵਾਈ ਯਾਤਰਾ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉੱਥੇ ਹੀ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਹਵਾਈ ਯਾਤਰਾ ਤੇ ਪਾਬੰਦੀ ਲਗਾਈ ਹੈ, ਜੋ ਕਿ 15 ਮਈ ਤੱਕ ਜਾਰੀ ਰਹੇਗੀ। ਇਸ ਦਾ ਐਲਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਹਾਲ ਹੀ ਵਿੱਚ ਕੀਤਾ ਹੈ। ਭਾਰਤ ਵਿੱਚ ਕੋਵਿਡ ਇਨਫੈਕਸ਼ਨ ਦੇ ਪ੍ਰਕੋਪ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਭਾਰਤ ਤੋਂ ਹਵਾਈ ਆਵਾਜਾਈ ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਵੱਲੋਂ ਮਹਾਮਾਰੀ ਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਤਹਿਤ ਆਗਾਮੀ 15 ਮਈ ਤੱਕ ਭਾਰਤ ਤੋਂ ਕੋਈ ਉਡਾਨ ਆਸਟ੍ਰੇਲੀਆ ਨਹੀਂ ਜਾਵੇਗੀ। ਇਸ ਤੋਂ ਪਹਿਲਾਂ ਥਾਈਲੈਂਡ, ਸਿੰਗਾਪੁਰ, ਬੰਗਲਾਦੇਸ਼ ਅਤੇ ਬ੍ਰਿਟੇਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਵੀ ਭਾਰਤ ਤੋਂ ਜਾਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾਈ ਹੋਈ ਹੈ। ਮੰਗਲਵਾਰ ਨੂੰ ਲਗਾਤਾਰ 6ਵੇਂ ਦਿਨ ਭਾਰਤ ਵਿੱਚ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦਾ ਅੰਕੜਾ 3 ਲੱਖ ਤੋਂ ਵੱਧ ਦਰਜ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੈਡਰੋਸ ਅਧਨਮ ਗੇਬਰਸੇਸ ਨੇ ਕਿਹਾ ਕਿ ਦੁਨੀਆ ਦੇ ਦੂਜੇ ਬਹੁਆਬਾਦੀ ਦੇਸ਼ ਭਾਰਤ ਵਿੱਚ ਮਹਾਮਾਰੀ ਕਾਰਨ ਹਾਲਾਤ ਦਿਲ ਨੂੰ ਝੰਜੋੜ ਦੇਣ ਵਾਲੇ ਨੇ। ਪ੍ਰਧਾਨ ਮੰਤਰੀ ਮੋਰਿਸਨ ਨੇ ਸੰਕਟ ਦੇ ਇਸ ਸਮੇਂ ਵਿੱਚ ਭਾਰਤ ਨਾਲ ਖੜੇ ਹੋਣ ਦਾ ਵਾਅਦਾ ਕੀਤਾ ਸੀ। ਗੌਰਤਲਬ ਹੈ ਕਿ ਦੇਸ਼ ਇਸ ਸਮੇਂ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਸੋਮਵਾਰ ਨੂੰ ਕੁੱਲ 3.52 ਲੱਖ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਨੇ, ਜੋ ਹੁਣ ਤੱਕ ਦੁਨੀਆ ਵਿੱਚ ਸਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 28.13 ਲੱਖ ਦੇ ਪਾਰ ਹੋ ਗਈ ਹੈ। ਉੱਥੇ ਬੀਤੇ 24 ਘੰਟੇ ਵਿੱਚ 2812 ਲੋਕਾਂ ਦੀ ਮੌਤ ਹੋਈ ਹੈ। 26 ਜਨਵਰੀ ਦੀ ਹਿੰਸਾ ਦੇ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਲਗਭਗ 3 ਮਹੀਨਿਆਂ ਬਾਅਦ ਰਿਹਾ ਕੀਤਾ ਗਿਆ ਹੈ। ਰਿਹਾਈ ਤੋਂ ਬਾਅਦ ਦੀਪ ਸਿੱਧੂ ਸਿੱਧਾ ਰਕਾਬਗੰਜ ਗੁਰਦੁਆਰਾ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ। 26 ਜਨਵਰੀ ਦੀ ਹਿੰਸਾ ਦੇ ਮੁੱਖ ਮੁਲਜ਼ਮ ਦੀਪ ਸਿੱਧੂ ਨੂੰ ਲਗਭਗ 3 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾ ਕੀਤਾ ਗਿਆ। ਰਿਹਾ ਹੁੰਦਿਆਂ ਹੀ ਦੀਪ ਸਿੱਧੂ ਸਿੱਧੇ ਰਕਾਬਗੰਜ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਵਾਹਿਗੁਰੂ ਦਾ ਧੰਨਵਾਦ ਕੀਤਾ। ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਉਸਨੇ ਕਿਹਾ ਕਿ ਜੇਲ੍ਹ 'ਚ ਕਿਸੇ ਵੀ ਪੁਲਿਸ ਮੁਲਾਜ਼ਮ ਨੇ ਉਸ ਨਾਲ ਮਾੜਾ ਸਲੂਕ ਨਹੀਂ ਕੀਤਾ। ਸ਼ੁਰੂ 'ਚ ਪੁਲਿਸ ਦਾ ਰਵੱਈਆ ਜਿਵੇਂ ਹੁੰਦਾ ਹੈ ਕਿ ਖਾਣਾ ਨਾ ਦੇਣਾ, ਅਜਿਹੀ ਥੋੜੀ ਤਕਲੀਫ ਦੇਣਾ, ਇਹ ਸਭ ਨਾਲ ਹੁੰਦਾ ਹੈ। ਕੁਝ ਦਿਨ ਪਹਿਲਾਂ ਦੀਪ ਸਿੱਧੂ ਨੂੰ ਜ਼ਮਾਨਤ ਮਗਰੋਂ ਮੁੜ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਕੋਰਟ ਤੋਂ 4 ਦਿਨਾਂ ਦਾ ਰਿਮਾਂਡ ਮੰਗਿਆ ਸੀ। ਦੀਪ ਸਿੱਧੂ ਦੀ ਵਕੀਲਾਂ ਨੇ ਰਿਮਾਂਡ ਦਾ ਵਿਰੋਧ ਕੀਤਾ। ਦੱਸਦੇ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲੇ ਤੇ ਹੋਈ ਹਿੰਸਾ ਦੇ ਦੋਸ਼ੀ ਪੰਜਾਬੀ ਐਕਟਰ ਦੀਪ ਸਿੱਧੂ ਨੂੰ ਕੋਰਟ ਵੱਲੋਂ ਇੱਕ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ। ਪਰ ਜਿਵੇਂ ਹੀ ਦੀਪ ਸਿੱਧੂ ਨੇ ਰਿਹਾ ਹੋਣਾ ਸੀ, ਉਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਦੀ ਟੀਮ ਤਿਹਾੜ ਜੇਲ੍ਹ ਪਹੁੰਚ ਗਈ ਤੇ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ। ਇਹ ਲਾਲ ਕਿਲੇ ਘਟਨਾ ਤੋਂ ਬਾਅਦ ਪੁਰਾਤਤਵ ਵਿਭਾਗ ਵੱਲੋਂ ਦਰਜ ਕਰਵਾਈ ਇੱਕ FIR ਦੇ ਤਹਿਤ ਗ੍ਰਿਫਤਾਰੀ ਕੀਤੀ ਗਈ। ਇਸ 'ਚ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਕੌਮੀ ਸਮਾਰਕ ਬੇਅਦਬੀ ਰੋਕੂ ਕਾਨੂੰਨ, ਪੁਰਾਤਨ ਇਮਾਰਤਾਂ ਤੇ ਸਮਾਰਕਾਂ ਦੀ ਰਾਖੀ ਲਈ ਬਣੇ ਕਾਨੂੰਨ ਸਣੇ ਆਰਮਜ਼ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਨੇ। ਦੱਸਦੇ ਕਿ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਸਿੱਧੂ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਸੀ ਕਿ ਮਹਿਜ ਹਾਜ਼ਰੀ ਲਾਉਣਾ ਉਸਦੇ ਮੁਵੱਕਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੀੜ ਇਕੱਠੀ ਕਰਨ ਦਾ ਦੋਸ਼ ਨਹੀਂ ਲਾਉਂਦਾ ਅਤੇ ਉਹ ਇਮਾਨਦਾਰ ਨਾਗਰਿਕ ਹੈ ਜੋ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਸੀ। ਭਾਈ ਭਾਰਤੀ ਜਿਹੜੀ ਸਟੇਟ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਕੇਸ ਪਾ ਦਿੱਤਾ ਗਿਆ। ਦਿੱਲੀ ਜਿਹੜਾ ਲਾਲ ਕਿਲੇ ਤੇ ਘਟਨਾ ਹੋਈ ਹੈ ਉਹਦੇ ਬਾਰੇ 2 ਕੇਸ ਪਾਏ ਗਏ। ਇਹ ਹੈ ਕਿ ਇੱਕ ਘਟਨਾ ਦੇ ਉੱਤੇ ਇੱਕ ਕੇਸ ਹੋਣਾ ਚਾਹੀਦਾ ਆ। ਨਹੀਂ, ਇਹ ਗੱਲ ਹੈ ਜਿਹੜੀ ਹੁਣ ਇਹਦਾ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ ਯੂ ਗਾਇਜ਼ ਵਰ देयर ਟੂ ਸਪੋਰਟ ਮੀ, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ, ਇਹ ਗੱਲ ਮੰਨਣੀ ਪਊਗੀ ਹੈ ਨਾ, ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀ। ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ, ਸੋ ਆਈ ਵੁੱਡ ਆਲਵੇਜ਼ ਆਫ ਦ ਲੈਂਡ। ਦੇਖੋ, ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ, ਪਰ ਸਰਕਾਰਾਂ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ
ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ, ਉਹਦੇ ਬਾਰੇ ਹਜੇ ਮੈਂ ਕੁਝ ਕਹਿ ਨਹੀਂ ਸਕਦਾ। ਇਹ ਤੁਹਾਨੂੰ ਜ਼ਿਆਦਾ ਹੀ ਪਤਾ, ਤੁਹਾਨੂੰ ਹੁਣ ਸਭ ਕੁਝ ਤੁਹਾਡੇ ਸਾਹਮਣੇ। ਭਾਰਤੀ ਜੇਲ੍ਹਾਂ ਦੇ ਵਿੱਚ ਤੁਹਾਡੇ ਨਾਲ ਵਤੀਰਾ ਕਿਵੇਂ ਦਾ ਕੀਤਾ ਗਿਆ? ਭਾਰਤੀ ਜੇਲ੍ਹਾਂ ਦੇ ਵਿੱਚ ਤੁਹਾਡੇ ਨਾਲ ਵਤੀਰਾ ਕਿਵੇਂ ਦਾ ਕੀਤਾ ਗਿਆ? ਮੈਂ ਥੋੜਾ ਡਾਊਨ ਕਰ ਰਿਹਾ ਭਾਈ ਯਾਰ, ਸੱਚੀ ਗੱਲ ਭਾਜੀ ਹੱਥ ਥੱਲੇ ਰੱਖ। ਜਿੱਦਾਂ ਦਾ ਮੈਂ ਅੰਦਰ ਗਿਆ ਜੀ, ਪਤਾ ਨਹੀਂ ਬਾਬੇ ਨਾਨਕ ਦੀ 10ਵੇਂ ਪਾਤਸ਼ਾਹ ਦੀ ਕੀ ਮਿਹਰ ਆ, ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ। ਮੈਂ ਝੂਠ ਨਹੀਂ ਬੋਲ ਸਕਦਾ ਕੋਈ, ਹਨਾ। ਇਹ ਜ਼ਰੂਰ ਆ ਵੀ ਉਹਨਾਂ ਨੇ ਆਪਦਾ ਜੋ ਕਰਨਾ ਸੀ ਉਹਨਾਂ ਕੰਮ ਕੀਤਾ। ਸ਼ੁਰੂ ਚ ਮੈਂ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ, ਤੁਹਾਨੂੰ ਕੁਐਸਚਨਸ ਕਰਦੇ ਆ, ਹਨਾ, ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ, ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ, ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਨਹੀਂ। ਇਹ ਪਤਾ ਨਹੀਂ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ 'ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ, ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ, ਸ਼ਹੀਦਾਂ ਸਿੰਘਾਂ ਦਾ ਪਹਿਰਾ। ਕਈ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਕਹਿੰਦੇ ਲੀਡਰ ਬਣ ਕੇ ਬਾਹਰ ਆਉਂਦਾ ਹੈ। ਦੀਪ ਸਿੱਧੂ ਬਾਰੇ ਕੀ ਸਮਝਿਆ ਜਾਵੇ? ਕੋਰੋਨਾ ਮਹਾਮਾਰੀ ਦੇ ਵਾਧੇ ਕਹਿਰ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਲੋਕਡਾਊਨ ਦਾ ਫੈਸਲਾ ਸੂਬਾ ਸਰਕਾਰਾਂ ਤੇ ਛੱਡ ਦਿੱਤਾ ਹੈ। ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਦਾ ਸਮਾਂ ਵਧਾ ਕੇ 6 ਵਜੇ ਤੋਂ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦੇ ਹੀ ਕਰਨਾਟਕਾ, ਕੇਰਲਾ ਤੇ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਵੀ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ। ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਿਨੋ ਦਿਨ ਭਿਆਨਕ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਕੋਵਿਡ-19 ਦੇ 3,52,991 ਕੇਸ ਸਾਹਮਣੇ ਆਏ ਤੇ ਨਾਲ ਹੀ ਇੱਕ ਦਿਨ 'ਚ 2812 ਲੋਕਾਂ ਦੀਆਂ ਮੌਤਾਂ ਦਾ ਰਿਕਾਰਡ ਵੀ ਬਣ ਗਿਆ। ਕੋਰੋਨਾ ਕਾਰਨ ਹਾਲਤ ਬਹੁਤ ਖਰਾਬ ਨੇ। ਕੁਝ ਸ਼ਹਿਰਾਂ 'ਚ ਕੋਵਿਡ-19 ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਾਲਤ ਗੰਭੀਰ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਪਿਛਲੇ ਸਾਲ ਵਾਂਗ ਲੋਕਡਾਊਨ ਨਹੀਂ ਲਾਏਗੀ। ਕੇਂਦਰ ਸਰਕਾਰ ਨੇ ਹਾਲਤ ਮੁਤਾਬਿਕ ਕੋਈ ਵੀ ਫੈਸਲਾ ਲੈਣ ਦੇ ਅਧਿਕਾਰ ਇਸ ਵਾਰ ਸੂਬਾ ਸਰਕਾਰਾਂ ਨੂੰ ਦਿੱਤੇ ਨੇ। ਇਸ ਤਹਿਤ ਹੀ ਸੂਬਾ ਸਰਕਾਰਾਂ ਲੋੜ ਮੁਤਾਬਿਕ ਸਖਤੀ ਕਰ ਰਹੀਆਂ ਨੇ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਐਲਾਨ ਕੀਤਾ ਹੈ। ਨਾਲ ਹੀ ਪੰਜਾਬ ਸਰਕਾਰ ਨੇ ਪਿੰਡਾਂ 'ਚ ਸ਼ਾਮ 5 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਨਾਈਟ ਕਰਫਿਊ ਦਾ ਸਮਾਂ 2 ਘੰਟੇ ਵਧਾ ਦਿੱਤਾ ਗਿਆ। ਹੁਣ ਰਾਤ 8 ਵਜੇ ਦੀ ਬਜਾਏ 6 ਵਜੇ ਹੀ ਕਰਫਿਊ ਲਾਗੂ ਹੋ ਜਾਵੇਗਾ। ਉੱਥੇ ਹੀ ਕੇਰਲ ਸਰਕਾਰ ਨੇ ਸੋਮਵਾਰ ਨੂੰ ਸਰਬ ਪਾਰਟੀ ਮੀਟਿੰਗ 'ਚ ਥੀਏਟਰ, ਮਾਲ, ਜਿਮ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤੇ ਨਾਲ ਹੀ ਸੂਬੇ 'ਚ ਪੂਰਨ ਲੋਕਡਾਊਨ ਨਾ ਲਾਉਣ ਦਾ ਫੈਸਲਾ ਕੀਤਾ ਹੈ। ਕੇਰਲ 'ਚ ਹੁਣ ਦੁਕਾਨਾਂ ਸਿਰਫ ਸ਼ਾਮ 7:30 ਵਜੇ ਤੱਕ ਹੀ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਸੂਬੇ 'ਚ ਸਪੋਰਟਸ ਕੰਪਲੈਕਸ, ਜਿਮ, ਸਵਿਮਿੰਗ ਪੂਲ ਤੇ ਸਪਾ ਸੈਂਟਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਸਾਰੇ ਜਨਤਕ ਆਵਾਜਾਈ ਵਾਹਨ ਅਤੇ ਥੀਏਟਰ ਸਿਰਫ 50% ਦੀ ਸਮਰੱਥਾ ਨਾਲ ਚਲਾਏ ਜਾਣਗੇ। ਕਿਸੇ ਵੀ ਮੀਟਿੰਗ 'ਚ 50 ਤੋਂ ਵੱਧ ਲੋਕ ਇਕੱਤਰ ਨਹੀਂ ਹੋਣਗੇ। ਕਰਨਾਟਕ 'ਚ ਅੱਜ ਤੋਂ 14 ਦਿਨ ਦਾ ਮੁਕੰਮਲ ਲੋਕਡਾਊਨ ਰਹੇਗਾ। ਮੁੱਖ ਮੰਤਰੀ BS ਯੇਦੀਯੁਰੱਪਾ ਨੇ ਸੋਮਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਹੈ। ਇਹ ਲੋਕਡਾਊਨ ਮੰਗਲਵਾਰ ਰਾਤ 9 ਵਜੇ ਤੋਂ ਲਾਗੂ ਹੋਵੇਗਾ। ਇੱਥੇ ਪਿਛਲੇ 20 ਦਿਨਾਂ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ 6.5 ਗੁਣਾ ਦਾ ਵਾਧਾ ਦਰਜ ਕੀਤਾ ਗਿਆ। ਲੋਕਡਾਊਨ ਦੌਰਾਨ ਲੋਕਾਂ ਨੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰਨ ਦੀ ਮਨਜ਼ੂਰੀ ਹੋਵੇਗੀ। ਇਸ ਦੌਰਾਨ ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 18 ਤੋਂ 45 ਸਾਲ ਦੇ ਲੋਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਉਣ ਦਾ ਐਲਾਨ ਵੀ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬੋਨੀ ਅਜਨਾਲਾ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿੱਥੇ ਉਹਨਾਂ ਨੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਤੇ ਚਰਚਾ ਕੀਤੀ। ਉੱਥੇ ਹੀ ਉਹਨਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਅਕਸਰ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵਿਰੋਧੀ ਧਿਰਾਂ ਖਿਲਾਫ ਕੀਤੀ ਗਈ ਬਿਆਨਬਾਜ਼ੀਆਂ ਤੇ ਸ਼ਬਦੀ ਹਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਇਸ ਦੌਰਾਨ ਵਿਧਾਨ ਸਭਾ ਖੇਤਰ ਅਜਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਆਪਣੇ ਪਾਰਟੀ ਦਫ਼ਤਰ ਵਿਖੇ ਵਰਕਰਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਗਈ, ਜਿਸ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਬਾਰੇ ਚਰਚਾ ਕੀਤੀ ਗਈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਫ੍ਰੈਂਡਲੀ ਮੈਚ ਖੇਡ ਰਹੀ ਹੈ ਅਤੇ ਆਪਸ 'ਚ ਮਿਲੇ ਹੋਏ ਨੇ। ਉਹਨਾਂ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਹੈ, ਜਿਸ ਕਾਰਨ ਅਜਨਾਲਾ ਵਿੱਚ ਵੀ ਬਾਰਦਾਨੇ ਨੂੰ ਲੈ ਕੇ ਹੇਰਾਫੇਰੀ ਸ਼ੁਰੂ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਕੋਰੋਨਾ ਵਾਇਰਸ ਦਾ ਦੂਜਾ ਪੜਾਅ ਆਉਣ ਵਾਲਾ ਹੈ, ਪਰ ਸਰਕਾਰਾਂ ਵੱਲੋਂ ਇਸ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਅਸੀਂ ਪਰਸੋਂ ਸਾਡੇ ਸੁਖਬੀਰ ਸਿੰਘ ਬਾਦਲ ਦਾ ਹੁਕਮ ਸੀ ਕਿ ਜ਼ਿਲ੍ਹੇ ਦੇ ਜਿੰਨੇ ਹਰੇ ਜਿੱਤੇ ਹਲਕਾ ਇੰਚਾਰਜ MLA ਸਾਹਿਬਾਨ DC ਸਾਹਿਬ ਨੂੰ ਮੈਮੋਰੈਂਡਮ ਦਿਓ ਕਿ ਮੰਡੀਆਂ 'ਚ ਕਣਕ ਦਾ ਬਾਰਦਾਨੇ ਦਾ ਬੜੀ ਮਾੜੀ ਹਾਲਤ ਆ। ਤੇ ਉਹਦੇ ਸਬੰਧ 'ਚ ਪਰਸੋਂ ਅਸੀਂ DC ਸਾਹਿਬ ਨੂੰ ਮੈਮੋਰੈਂਡਮ ਵੀ ਦਿੱਤਾ। ਇਹ ਸਾਰੇ MLA ਸਾਰੇ ਸਾਬਕਾ MLA ਸਾਹਿਬ ਨੇ, ਜ਼ਿਲ੍ਹਾ ਪ੍ਰਧਾਨ ਸਾਹਿਬ ਵੀਰ ਸਿੰਘ ਦੋਪੋਗੇ, ਰਾਣੀ ਕੇ ਸਾਹਿਬ, ਹੋਰ ਸਾਰੇ ਸਾਡੇ ਜਿਹੜੇ ਕੁਲੀਗ ਸੀ,
ਤੇ ਡੀਸੀ ਸਾਹਿਬ ਨੇ ਸ਼ੋਰ ਕਰਾਇਆ ਸੀ ਕਿ ਅਸੀਂ ਸਾਰਾ ਪ੍ਰਬੰਧ ਬਾਰਦਾਨੇ ਦਾ ਕਰਕੇ ਦੇਵਾਂਗੇ ਜਿੱਥੇ ਵੀ ਲੋੜ ਹੈ ਬਾਰਦਾਨੇ ਦੀ। ਪਰ ਮੈਨੂੰ ਪਤਾ ਲੱਗਾ ਕਿ ਨਾਲੇ ਮੰਡੀ 'ਚ ਕੱਲ੍ਹ ਇੱਕ ਇੰਸਪੈਕਟਰ ਨੇ 50 ਗੱਠਾਂ ਬਾਹਰ ਵੇਚ ਕੇ ਪ੍ਰਾਈਵੇਟ ਵੇਚੀਆਂ। ਚਲੋ ਰੌਲਾ ਪੈ ਗਿਆ, ਫਿਰ ਚੁੱਕ ਕੇ ਅੰਦਰ ਆ ਗਈਆਂ। ਚਲੋ ਇਹ ਸਾਰੇ ਕੰਮ ਜਦੋਂ ਹੁੰਦੇ ਆ ਇਹਦਾ ਸਾਰਾ ਜ਼ਿੰਮੇਵਾਰ ਮੌਜੂਦਾ ਸਰਕਾਰ, ਮੌਜੂਦਾ ਹਲਕੇ ਦਾ ਹਾਕਮ। ਜਦੋਂ ਹਾਕਮ ਹੀ ਇਹਨਾਂ ਕੋਲ ਕਮਿਸ਼ਨ ਲਵੇ, ਟੈਂਡਰਾਂ ਵਾਲਿਆਂ ਕੋਲ ਕਮਿਸ਼ਨ ਲਵੇ, ਅਫਸਰਾਂ ਤੋਂ ਕਮਿਸ਼ਨ ਲਵੇ, ਤੇ ਬਾਰਦਾਨਾ ਵਿਕਣਾ ਹੀ ਵਿਕਣਾ। ਅਸੀਂ ਤਾਂ ਪਹਿਲਾਂ 4 ਸਾਲ ਹੋ ਗਏ ਰੌਲਾ ਦਵਾਈ ਦਿੰਦੇ ਪਏ ਕਿ ਕੈਪਟਨ ਅਮਰਿੰਦਰ ਸਿੰਘ ਦਾ ਬੇੜਾ ਗਰਕ ਹੋ ਗਿਆ ਆ। ਉਹਨੇ ਝੂਠੀਆਂ ਗੁਟਕਾ ਸਾਹਿਬ ਦੇ ਸਹੁੰ ਖਾ ਕੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਨੌਜਵਾਨਾਂ ਨੂੰ, ਦਲਿਤਾਂ ਨੂੰ, ਹਰ ਵਰਗ ਨੂੰ ਗੁੰਮਰਾਹ ਕੀਤਾ ਆ। ਤੇ ਜਿਹੜੀ ਕਿਸਾਨੀ ਦਾ ਇਹ ਤਾਂ ਫਰੈਂਡ ਦੀ ਮੈਚ ਖੇਡਦਾ ਪਿਆ। ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਨਾਲ ਰਲ ਕੇ ਇੱਕ ਫਰੈਂਡ ਦੀ ਮੈਚ ਖੇਡਦੇ ਪਏ ਆ, ਲੋਕਾਂ ਨੂੰ ਗੁੰਮਰਾਹ ਕਰਦੇ ਪਏ ਆ। ਇੰਨੀ ਮਾੜੀ ਹਾਲਤ ਆ, ਕਿਸਾਨ ਸਿਰਫ ਰੋ ਨਹੀਂ ਸਕਦਾ ਅੰਦਰ ਵੜ ਕੇ, ਜੋ ਹਾਲ ਬਣਿਆ ਪਿਆ ਆ। ਜੇ ਉਹ ਫਸਲ ਸੁੱਟੀ ਪਈ ਆ, ਬਾਰਿਸ਼ਾਂ, ਹਨੇਰੀ, ਝੱਖੜ, ਤੇ ਉਹਦਾ ਕੋਈ ਪ੍ਰਬੰਧ ਨਹੀਂ ਆ। ਆਵਾਨ ਮੰਡੀ ਹੈ ਸਾਡੇ ਰਮਦਾਸ ਲਾਗੇ, ਉਹਦੇ ਫੜ ਸਾਡੀ ਸਰਕਾਰ ਜਦੋਂ ਇਹ ਸੇਵਾ ਕਰਾਈ ਉਦੋਂ ਬਾਦਲ ਸਾਹਿਬ ਦੀ ਸਰਕਾਰ ਹੀ ਫੜ ਪੱਕੇ ਬਣਾਏ। ਨਾ ਉੱਥੇ ਪੀਣ ਦਾ ਪਾਣੀ, ਨਾ ਉੱਥੇ ਕੋਈ ਸ਼ੈੱਡ, ਨਾ ਕੋਈ ਗੱਲ, ਨਾ ਬਾਤ। ਸਭ ਕਮਿਸ਼ਨ ਬੇਸ ਕੰਮ ਚੱਲਦਾ। ਬੇੜਾ ਗਰਕ ਹੋ ਗਿਆ ਸਰਕਾਰ ਦਾ। ਮੈਂ ਤੇ ਮਜ਼ਦੂਰਾਂ ਨੂੰ ਵੀ, ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਆਪਣੀ ਪੁੱਤਾਂ ਵਾਂਗੂ ਜਿਹੜੀ ਫਸਲ ਪਾਲੀ ਜੇ, ਵੱਢ ਕੇ ਲਿਆਂਦੀ ਜੇ, ਇਹਨੂੰ ਤੁਸੀਂ ਸਾਂਭ ਲਓ। ਇਹਨਾਂ ਕੋਈ ਆਸ ਨਾ ਰੱਖਿਓ। ਪਰਮਾਤਮਾ ਬਖਸ਼ਿਸ਼ ਕਰੇ, ਸਮਾਂ ਬਦਲਣਾ। ਇਹ ਸਾਰੀਆਂ ਜਿਹੜੀਆਂ ਚੱਲਣੀਆਂ ਆ, ਇਹ ਜਿਹੜੀਆਂ ਕੋਤਾਹੀਆਂ ਇਸ ਸਰਕਾਰ ਨੇ ਕੀਤੀਆਂ, ਇਹ ਸਾਰੀਆਂ ਦੂਰ ਕਰਾਂਗੇ। ਅੰਮ੍ਰਿਤਸਰ ਦੇ ਇੱਕ ਹਸਪਤਾਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਤੇ ਗੰਭੀਰ ਦੋਸ਼ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਸਰਕਾਰ ਹਸਪਤਾਲਾਂ ਦੇ ਵਿੱਚ ਪੂਰੇ ਪ੍ਰਬੰਧ ਹੋਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨਾ ਤਾਂ ਹਸਪਤਾਲਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਹੋ ਰਹੀ ਹੈ ਤੇ ਨਾ ਹੀ ਕੋਈ ਸੈਨੀਟਾਈਜੇਸ਼ਨ ਦੇ ਪ੍ਰਬੰਧ ਨੇ। ਹਾਂਜੀ ਵੀਰੋ, ਆ ਵੇਖੋ, ਆ ਕੋਈ ਕਿੱਟ ਨਹੀਂ ਪਾ ਕੇ ਤੇ ਪ੍ਰਾਈਵੇਟ ਜਿਹੜੀ ਆ ਨਾ, ਹੁਣ ਲਾਸ਼ ਨੂੰ ਜਿਹੜੇ ਕਹਿੰਦੇ ਅਸੀਂ ਗੁਰੂ ਨਾਨਕ, ਅਸੀਂ ਕੁਝ ਕਹਿ ਨਹੀਂ ਰਹੇ ਇਹਨਾਂ ਨੂੰ। ਆਹ ਡਾਕਟਰਾਂ ਨੇ ਆਪ ਜਿਹੜੀਆਂ ਕਿੱਟਾਂ ਪਾਈਆਂ, ਜੇ ਵੇਖ ਲਓ ਕਿਹੜੀਆਂ ਕਿੱਟਾਂ ਵਾ। ਤੇ ਐਦਾਂ ਪੇਸ਼ੈਂਟ ਨੂੰ, ਪੋਜ਼ਿਟਿਵ ਕਰੋਨਾ ਪੇਸ਼ੈਂਟ ਨੂੰ ਕਿੱਦਾਂ ਪ੍ਰਾਈਵੇਟ ਦੇ ਵਿੱਚ ਸਾਡੀ ਜਿਹੜੀ ਲਾਸ਼ ਆ ਤਾਇਆ ਜੀ ਦੀ, ਪਰ ਅਸੀਂ ਇਹਨਾਂ ਨੂੰ ਰੋਕਣ ਨਹੀਂ ਦੇ। ਅਸੀਂ ਆਖਿਆ ਵੀ ਤੁਹਾਨੂੰ ਕਾਨੂੰਨੀ ਦਾਇਰੇ 'ਚ ਜਿਹੜਾ ਵਾ ਨਾ, ਉਹ ਜ਼ਰੂਰ ਇਹਨਾਂ ਨੂੰ ਇੱਕ ਵਾਰੀ ਪਤਾ ਲੱਗੂਗਾ ਵੀ ਕਿੱਦਾਂ ਕਿਸੇ ਦੇ ਨਾਲ ਇਦਾਂ ਕਰੀਦਾ। ਹੁਣ ਵੀ ਜਿਹੜੀ ਆ ਲਾਸ਼ ਬਾਹਰ ਲੈ ਕੇ ਆਏ ਸੀ ਤੇ ਆਹ ਗੱਡੀ ਪ੍ਰਾਈਵੇਟ ਦੇ ਵਿੱਚ ਜਿਹੜਾ ਵਾ ਇੰਨਾ ਨੰਬਰ ਗੱਡੀ ਜਿਹੜੀ ਆ ਉਹ ਲੈ ਕੇ ਜਾ ਰਹੇ ਆ। ਨੰਬਰ ਲਿਖਾਇਆ ਵੀ, ਨੰਬਰ ਮੈਸੇਜ ਆਇਆ ਕਿ ਇਹਨੂੰ ਨਹੀਂ ਆ, ਨਹੀਂ ਆ। ਸਰਟੀਫਾਈਡ ਦਾ ਨੰਬਰ ਲਿਖਿਆ ਨਾ ਸਰ। ਕਰੋਨਾ ਮਰੀਜ਼ ਦੀ ਮੌਤ ਹੋਣ ਉਪਰੰਤ ਉਸਦੇ ਪਰਿਵਾਰ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਵਰਤੀ ਜਾ ਰਹੀ ਕੁਤਾਹੀ ਅਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਕੀਤੀ ਖੱਜਲ ਖੁਆਰੀ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ ਵਿੱਚ ਮ੍ਰਿਤਕ ਪ੍ਰਭਜੋਤ ਨਾਮਕ ਵਿਅਕਤੀ ਦੇ ਬੇਟੇ ਰਾਜ ਸਿੰਘ ਵੱਲੋਂ ਹਸਪਤਾਲ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਿਸ ਤਰ੍ਹਾਂ ਇਲਾਜ ਵਿੱਚ ਕੁਤਾਹੀ ਤੋਂ ਬਾਅਦ ਮ੍ਰਿਤਕ ਦੀ ਡੈੱਡ ਬੋਡੀ ਨੂੰ ਕਿਸ ਤਰ੍ਹਾਂ ਪ੍ਰਾਈਵੇਟ ਗੱਡੀ ਵਿੱਚ ਬਿਨਾਂ ਕਿੱਟ ਤੋਂ ਇਹ ਕਹਿ ਕੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ ਕਿ ਉਸ ਦੀ ਡੈੱਡ ਬੋਡੀ ਤੁਹਾਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮਿਲੇਗੀ, ਜਿਸ ਤੋਂ ਪਰੇਸ਼ਾਨ ਪਰਿਵਾਰ ਵੱਲੋਂ ਅੰਮ੍ਰਿਤਸਰ ਦੇ ਥਾਣਾ ਵਿਜੇ ਨਗਰ ਵਿਖੇ ਹਸਪਤਾਲ ਪ੍ਰਸ਼ਾਸਨ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸਾਡੇ ਜਿਹੜੇ ਫਰੈਂਡ ਦੇ ਰਾਤ ਜਿਹੜੇ ਚਾਚਾ ਜੀ ਦੀ ਡੈਥ ਹੋ ਗਈ ਸੀ, ਤਾਇਆ ਜੀ ਦੀ, ਤੇ ਉਹ ਡੈਥ ਦਾ ਕਾਰਨ ਇਹਨਾਂ ਨੇ ਪੋਜ਼ਿਟਿਵ, ਕਰੋਨਾ ਪੋਜ਼ਿਟਿਵ ਜਿਹੜਾ ਦਿੱਤਾ ਗਿਆ ਸਾਨੂੰ। ਕਿਹੜਾ ਹਸਪਤਾਲ? ਇਹ ਅਪੈਕਸ ਹਸਪੀਟਲ ਆ ਜੀ, ਜਿਹੜਾ ਬਟਾਲਾ ਰੋਡ ਤੇ ਆ। ਦੇਖੋ 19 ਤਰੀਕ ਨੂੰ ਸਾਡੇ ਪੇਸ਼ੈਂਟ ਜਿਹੜੇ ਆ ਦਾਖਲ ਹੁੰਦੇ ਆ, 23 ਤਰੀਕ ਨੂੰ ਜਿਹੜੀ ਆ ਇਹ ਰਿਪੋਰਟ ਭੇਜਦੇ ਆ, ਤੇ 25 ਤਰੀਕ ਨੂੰ ਸਾਨੂੰ ਪੋਜ਼ਿਟਿਵ ਦਿੱਤਾ ਜਾਂਦਾ ਹੈ, ਜਿਸ ਦਿਨ ਉਹਨਾਂ ਦੀ ਡੈਥ ਹੁੰਦੀ ਹੈ। ਜਦੋਂ ਅਸੀਂ ਉਹਨਾਂ ਕੋਲ ਪਹੁੰਚੇ, ਅਸੀਂ ਆਖਿਆ ਵੀ ਚਲੋ ਠੀਕ ਆ, ਸਾਡੇ ਪੇਸ਼ੈਂਟ ਦੀ ਡੈਥ ਹੋ ਗਈ ਆ ਤੇ ਸਾਨੂੰ ਜਿਹੜੀ ਬੋਡੀ ਆ ਉਹ ਦਿੱਤੀ ਜਾਵੇ। ਉਹਨਾਂ ਨੇ ਸਾਨੂੰ ਬੋਡੀ ਦੇਣ ਤੋਂ ਜਿਹੜਾ ਵਾ ਨਾ ਕਰ ਦਿੱਤੀ ਗਈ ਆ। ਅਸੀਂ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਫੋਨ ਤੇ। ਉਹਨਾਂ ਨੇ ਆਪਣੀ ਟੀਮ ਦੇ ਕੋਈ ਅਧਿਕਾਰੀ ਜਿਹੜੇ ਸਾਡੇ ਕੋਲ ਭੇਜੇ। ਉਹਨਾਂ ਨੇ ਆਖਿਆ ਵੀ ਸਵੇਰੇ ਤੁਸੀਂ ਗੁਰੂ ਨਾਨਕ ਹਸਪੀਟਲ ਤੋਂ ਬੋਡੀ ਲੈ ਸਕਦੇ ਜੇ। ਪਰ ਸਾਨੂੰ ਜਦੋਂ ਅਸੀਂ ਅੰਦਰ ਗਏ ਆ, ਅਸੀਂ ਆਖਿਆ ਵੀ ਸਾਨੂੰ ਕਿੱਟਾਂ ਪਵਾ ਕੇ ਆਪਣੇ ਪੇਸ਼ੈਂਟ ਨੂੰ ਵੇਖਣ ਦਿਓ, ਵੀ ਤੁਸੀਂ ਸਾਨੂੰ ਕਿੱਟ ਦਿਓ ਜਿਹਦੇ ਨਾਲ ਅਸੀਂ ਅੰਦਰ ਜਾ ਕੇ ਆਪਣੇ ਪੇਸ਼ੈਂਟ ਨੂੰ ਵੇਖ ਲਈਏ ਵੀ ਡੈਥ ਕਿੱਦਾਂ ਹੋਈ ਆ। ਉਹਨਾਂ ਕੋਲ ਕੋਈ ਕਿੱਟ ਨਹੀਂ ਸੀ, ਕੋਈ ਡਾਕਟਰਾਂ ਨੇ ਸਾਨੂੰ ਕਿੱਟ ਪਵਾ ਕੇ ਸਾਡੇ ਪੇਸ਼ੈਂਟ ਨੂੰ ਵੇਖਣ ਨਹੀਂ ਦਿੱਤਾ। ਤੇ ਜਦੋਂ ਅਸੀਂ ਬਾਹਰ ਬੈਠੇ ਆ, ਮਗਰਲੇ ਦਰਵਾਜ਼ੇ ਥਾਣੀ
ਸਾਡੀ ਲਾਸ਼ ਕੱਢ ਕੇ ਜਿਹੜੀ ਆ ਆਪ ਆਪਣੀ ਪ੍ਰਾਈਵੇਟ ਜਿਹੜੀ ਆ ਉਹਦੇ ਵਿੱਚ ਲੈ ਕੇ ਤੇ ਇਹ ਜਾ ਰਹੇ ਆ ਗੁਰੂ ਨਾਨਕ ਹਸਪੀਟਲ ਨੂੰ। ਤੇ ਅਸੀਂ ਆਖਿਆ ਵੀ ਤੁਸੀਂ ਗੁਰੂ ਨਾਨਕ ਹਸਪੀਟਲ ਦਾਖਲ ਕਰਵਾਤੀ ਆ, ਤੇ ਜਿਹੜੀ ਸਭ ਤੋਂ ਮੇਨ ਗੱਲ ਜਿਹੜੀ ਆਈ ਆ ਰਿਪੋਰਟ ਦੇ ਉੱਤੇ 25 ਸਾਲ ਉਹਨਾਂ ਦੀ ਏਜ ਲਿਖੀ ਆ, ਠੀਕ ਆ, ਤੇ ਡੇਟ ਆਫ ਬਰਥ 1995 ਦਾ, ਜਦ ਕਿ ਸਾਡੇ ਤਾਇਆ ਜੀ ਦੀ ਜਿਹੜੀ ਉਮਰ ਆ ਉਹ 75 ਸਾਲ ਆ। ਪਹਿਲਾਂ ਤੇ ਉਹਨਾਂ ਨੇ ਆਧਾਰ ਕਾਰਡ ਜਿਹੜਾ ਨਹੀਂ ਲਾਇਆ ਉਹਨਾਂ ਦਾ, ਜੇ ਆਧਾਰ ਕਾਰਡ ਲਾਇਆ ਹੁੰਦਾ ਤੇ ਸਾਨੂੰ ਇੱਕ ਮੈਸੇਜ ਵੱਜਦਾ ਫੋਨ ਤੇ ਵੀ ਤੁਹਾਡਾ ਪੇਸ਼ੈਂਟ ਜਿਹੜਾ ਵਾ ਪੋਜ਼ਿਟਿਵ ਆ। ਉਹ ਪੋਜ਼ਿਟਿਵ ਵਾਲੀ ਜਿਹੜੀ ਸਾਡੀ ਕੋਈ ਵੀ ਉਹਨਾਂ ਨੇ ਨੰਬਰ ਮੈਂਸ਼ਨ ਨਹੀਂ ਕੀਤਾ, ਕਿਸੇ ਹੋਰ ਸਾਨੂੰ ਜੋ ਲੱਗਾ ਹੁਣ ਤੱਕ। ਤੇ ਜਿਹੜਾ ਲੈਬ ਵਾਲਾ ਮੁੰਡਾ ਟੈਸਟ ਕਰਾਉਣ ਗਿਆ ਉਹ ਵੀ ਰਾਤ ਉਹਨਾਂ ਨੇ ਸੱਦਿਆ, ਉਹਨੂੰ ਅਸੀਂ ਪੁੱਛਿਆ ਤੇ ਉਹਨੇ ਵੀ ਇਹੀ ਜਵਾਬ ਦਿੱਤਾ ਵੀ ਮੈਂ ਟੈਸਟ ਲੈ ਕੇ ਗਿਆ ਸੀ। ਪਰ ਜੋ ਸਾਨੂੰ ਉਦੋਂ ਬਾਅਦ ਸਾਡੇ ਨਾਲ ਫੋਨ ਤੇ ਉਹਨੇ ਕੰਟੈਕਟ ਕੀਤਾ ਤੇ ਜਦੋਂ ਉਹਨੂੰ ਪਤਾ ਲੱਗਾ ਸਾਡੇ ਤੇ ਕਾਰਵਾਈ ਹੋ ਰਹੀ ਆ ਤੇ ਉਹ ਕਹਿੰਦਾ ਜੀ ਮੇਰੇ ਕੋਲ ਕੋਈ ਡਿਗਰੀ ਨਹੀਂ ਆ, ਕੋਈ ਕੁਛ ਨਹੀਂ ਆ। ਮੈਨੂੰ ਲੈਬ ਵਾਲਿਆਂ ਨੇ ਜਿਹੜੇ SRL ਜਿਹੜੀ ਲੈਬ ਆ ਉਹਨਾਂ ਨੇ ਸਾਨੂੰ ਹਾਇਰ ਕੀਤਾ ਵਾ, ਸਾਨੂੰ 5-6 ਹਜ਼ਾਰ ਰੁਪਇਆ ਦਿੰਦੇ ਆ ਵੀ ਤੁਸੀਂ ਕਰੋਨਾ ਪੇਸ਼ੈਂਟ ਦੇ ਜਿਹੜੇ ਆ ਟੈਸਟ ਲੈ ਕੇ ਆਓ, ਤੇ ਅਸੀਂ ਸਾਰੇ ਸ਼ਹਿਰ 'ਚ ਜਿਹੜੇ ਆ ਜਾਂਦੇ ਆ। ਤੇ ਮੈਂ ਆਖਿਆ ਵੀ ਤੇਰੇ ਕੋਲ ਜਦੋਂ ਡਿਗਰੀ ਨਹੀਂ ਆ, ਕਹਿੰਦਾ ਭਾਜੀ ਇਹੋ ਜਿਹੇ ਕਈ ਮੁੰਡੇ ਜਿਹੜੇ ਆ ਇਹਨਾਂ ਨੇ ਜਿਹੜੇ ਹਾਇਰ ਕੀਤੇ ਆ ਤੇ ਸਾਨੂੰ 100 ਜਾਂ 150 ਰੁਪਇਆ ਮਿਲਦਾ ਵਾ। ਤੇ ਮੈਂ ਕਿਹਾ ਤੇਰੇ ਕੋਲ ਡਿਗਰੀ ਨਹੀਂ, ਤੂੰ ਇੱਕ ਕਰੋਨਾ ਪੇਸ਼ੈਂਟ ਦੀ ਜਿਹੜੀ ਆ ਟੈਸਟ ਲੈਣ ਜਾ ਰਿਹਾ, ਤੇਰੇ ਕੋਲ ਕੀ ਅਥਾਰਟੀ ਆ? ਕਹਿੰਦੇ ਜੀ ਸਾਨੂੰ ਲੈਬ ਵਾਲੇ ਪੈਸੇ ਦਿੰਦੇ ਆ ਤੇ ਅਸੀਂ ਕਰਦੇ ਆ। ਤੇ ਮੈਂ ਪ੍ਰਸ਼ਾਸਨ ਨੂੰ, DC ਸਾਹਿਬ ਨੂੰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜੋ ਕੁਝ ਵੀ ਇਹ ਮਹਾਮਾਰੀ ਦੇ ਵਿੱਚ ਇਹ ਵੱਡੇ ਹਸਪੀਟਲ ਜਿਹੜੇ ਵੀ ਇਹ ਕਰ ਰਹੇ ਆ, ਜਿਵੇਂ ਪਹਿਲਾਂ ਕੁੱਲੀ ਲੈਬ ਵਾਲਿਆਂ ਦਾ ਵੀ ਜਿਹੜਾ ਨਿਕਲਿਆ ਸੀ ਸਕੈਮ, ਹਜੇ ਤੱਕ ਉਹਦਾ ਵੀ ਕੁਝ ਨਹੀਂ ਪਤਾ ਲੱਗਾ ਵੀ ਉਹਦੇ ਕੀ ਕਾਰਵਾਈ ਹੋਈ ਆ ਕੀ ਨਹੀਂ ਹੋਈ। ਤੇ ਇਹ ਦੂਜਾ ਜਿਹੜਾ ਸਕੈਮ ਨਿਕਲਿਆ ਵਾ SRL ਜਿਹੜੀ ਲੈਬ ਆ, ਤੇ ਦੂਜੇ ਜਿਹੜਾ ਪੈਕਸ ਹਸਪੀਟਲ ਵਾਲੇ ਆ, ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਕਾਨੂੰਨੀ। ਇਸ ਸੰਬੰਧੀ ਗੱਲਬਾਤ ਕਰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਰਾਤ ਸ਼ਿਕਾਇਤ ਆਈ ਹੈ, ਜਿਸ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ। ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਸੂਚਿਤ ਕਰਾਂਗੇ, ਜੋ ਕਿ ਬਣਦੀ ਕਾਰਵਾਈ ਹੋਵੇਗੀ ਅਮਲ ਵਿੱਚ ਲਿਆਂਦੀ ਜਾਵੇਗੀ। 12:30 ਵਜੇ ਆਏ ਨੇ ਇੱਕ ਰਾਜ ਸਿੰਘ, ਇਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਪਰਮਜੀਤ ਸਿੰਘ ਜੀ, ਉਹ ਪੈਕਸ ਹਸਪੀਟਲ ਦਾਖਲ ਸੀ। ਇਹਨਾਂ ਦੀ ਰਾਤ ਦੇ ਸ਼ਾਮੀ ਕਰੀਬ 6:30 ਵਜੇ ਡੈਥ ਹੋ ਜਾਂਦੀ ਹੈ। ਤੇ ਇਹਨਾਂ ਨੇ ਆਪਣੀ ਡੈਡ ਬੋਡੀ ਆਪਣੇ ਪਿਤਾ ਜੀ ਦੀ ਮੰਗ ਕੀਤੀ ਵੀ ਡੈਡ ਬੋਡੀ ਸਾਨੂੰ ਦਿੱਤੀ ਜਾਵੇ। ਉਹ ਇਹਨਾਂ ਨੇ ਡਾਕਟਰ ਸਾਹਿਬ ਨੇ ਕਿਹਾ ਕਿ ਇਹਨੇ ਕਰੋਨਾ ਵਾ ਤੇ ਇਹਨਾਂ ਦਾ ਗੁਰੂ ਨਾਨਕ ਦੇਵ ਹਸਪੀਟਲ ਡੈਡ ਬੋਡੀ ਜਾਣੀ ਆ। ਉੱਥੋਂ ਇਹਨਾਂ ਦਾ ਕੋਈ ਰਿਪੋਰਟ ਪਾਰਟ ਜਿਹੜੀ ਉਮਰ ਦਾ ਹੈਗਾ ਸੀ ਫਰਕ, ਤੇ ਇਹ ਫਿਰ ਸਾਡੇ ਕੋਲ ਕੰਪਲੇਂਟ ਲੈ ਕੇ ਆਏ ਨੇ। ਫਿਰ ਰਾਤੀ ਅਸੀਂ ਪਤਾ ਕੀਤਾ ਕਿ ਜਿਹੜੀ ਡੈਡ ਬੋਡੀ ਆ ਗੁਰੂ ਨਾਨਕ ਦੇਵ ਹਸਪੀਟਲ ਮੋਰਚੇ 'ਚ ਪਈ ਆ। ਹੁਣ ਦੇਖ ਰਹੇ ਜੋ ਵੀ ਅਗਾਂਹ ਅਗਲੀ ਤਫਤੀਸ਼ ਕਰ ਰਹੇ ਆ, ਜੋ ਵੀ ਕਾਰਵਾਈ ਹੋਏਗੀ ਸੀਨੀਅਰ ਅਫਸਰਾਂ ਨੌਲੇਜ 'ਚ ਲੈ ਕੇ ਕੀਤੀ ਜਾਏਗੀ। ਸਰ ਕਾਫੀ ਤਰੁੱਟੀਆਂ ਵੀ ਇਹਨਾਂ ਨੇ ਲਾਈਵ ਹੋ ਕੇ ਦੱਸਿਆ ਸੀ ਕਿ ਤਰੁੱਟੀਆਂ ਕਾਫੀ ਸੀ, ਨਾ ਸੈਨੀਟਾਈਜ਼ਰ ਰੱਖਿਆ ਗਿਆ ਉੱਥੇ ਹਸਪਤਾਲ ਦੇ ਵਿੱਚ, ਨਾ ਇਹਨਾਂ ਨੂੰ ਪੇਸ਼ੈਂਟ ਨੂੰ ਮਿਲਣ ਦਿੱਤਾ ਗਿਆ ਇੰਨੇ ਦਿਨ ਤੋਂ, ਤੇ ਕਾਫੀ ਪਰੇਸ਼ਾਨ ਹੋਏ ਸੀ। ਉਹਦੇ ਉੱਤੇ ਕੋਈ ਹਸਪਤਾਲ ਦੀ ਕਾਰਵਾਈ? ਚਲੋ ਜੋ ਵੀ ਪ੍ਰਸ਼ਾਸਨ ਦੇਖਾਂਗੇ, ਪ੍ਰਸ਼ਾਸਨ ਜੋ ਵੀ ਕਾਰਵਾਈ ਕਰ ਰਹੇ ਕਹੇਗਾ ਹੋਏਗੀ, ਉਹਦੇ ਮੁਤਾਬਿਕ ਜੋ ਖਾਮੀਆਂ ਪਾਈਆਂ ਜਾਣਗੀਆਂ, ਜਿਸ ਦੀ ਵੀ ਗਲਤੀ ਹੋਊਗੀ ਤਾਂ ਕਾਰਵਾਈ ਹੋਏਗੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ 'ਚ। ਇਸ ਵਾਰ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਇਸ ਦਾ ਕਾਰਨ ਹੈ, ਜੋ ਕਿ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕੀਤਾ ਗਿਆ। ਪੰਜਾਬ ਪੁਲਿਸ ਆਏ ਦਿਨ ਹੀ ਆਪਣੇ ਕਿਸੇ ਨਾ ਕਿਸੇ ਕਰਮਚਾਰੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ, ਜਿੱਥੇ ਕਿ ਵਿਜੀਲੈਂਸ ਬਠਿੰਡਾ ਦੀ ਟੀਮ ਵੱਲੋਂ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਥਾਣੇ ਦੇ ਇੱਕ ਸਹਾਇਕ ਥਾਣੇਦਾਰ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਪਰ ਦੂਜੇ ਪਾਸੇ ਆਰੋਪਿਤ ਥਾਣੇਦਾਰ ਨੇ ਇਸ ਮਾਮਲੇ ਨੂੰ ਇੱਕ ਸਾਜ਼ਿਸ਼ ਕਰਾਰ ਦਿੱਤਾ ਹੈ। ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ DSP ਵਿਜੀਲੈਂਸ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਗੁਰੂ ਹਰਸਹਾਏ ਵਾਸੀ ਮਨਜੀਤ ਸਿੰਘ, ਜੋ ਕਿ ਪਟਿਆਲਾ ਵਿਖੇ ਰੂਟ ਇੰਚਾਰਜ ਦੀ ਨੌਕਰੀ ਕਰਦਾ ਹੈ, ਜਿਸ ਦੀ ਪਤਨੀ ਭਾਰਤੀ ਨੇ ਸੁਰਜੀਤ ਸਿੰਘ ਖਿਲਾਫ ਇੱਕ ਦਰਖਾਸਤ ਥਾਣਾ ਗੁਰੂ ਹਰਸਹਾਏ ਨੂੰ ਦਿੱਤੀ ਸੀ, ਜੋ ਕਿ ਥਾਣਾ ਮੁਖੀ ਨੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਨੂੰ ਮਾਰ ਕਰ ਦਿੱਤੀ ਸੀ। ਅਤੇ ਕਈ ਦਿਨ ਤੱਕ ਕਾਰਵਾਈ ਨਾ ਹੋਣ ਤੇ ਜਦ ਦਰਸ਼ਨ ਲਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਵੱਲੋਂ ਕਾਰਵਾਈ ਦੇ ਬਦਲੇ 30,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। DSP ਨੇ ਦੱਸਿਆ ਕਿ ਭਾਰਤੀ ਨੇ ਉਸ ਨੂੰ ਮਜਬੂਰੀ ਵਸ 10,000 ਰੁਪਏ ਦੇ ਦਿੱਤੇ, ਪਰ ਕਾਰਵਾਈ ਫਿਰ ਵੀ ਨਾ ਹੋਈ ਤਾਂ ਬਾਕੀ 20,000 ਰੁਪਏ 2 ਕਿਸ਼ਤਾਂ ਵਿੱਚ ਦੇਣ ਦੀ ਗੱਲ ਤੈਅ ਹੋਈ। DSP ਨੇ ਦੱਸਿਆ ਕਿ ਮਨਜੀਤ ਸਿੰਘ ਨੇ ਇਸ ਦੀ ਇਤਲਾਹ ਵਿਜੀਲੈਂਸ ਨੂੰ ਦਿੱਤੀ ਤਾਂ ਅੱਜ ਵਿਜੀਲੈਂਸ ਵਿਭਾਗ ਨੇ ਪਹਿਲੀ ਕਿਸ਼ਤ 10,000 ਰੁਪਏ ਦਿੰਦਿਆਂ ਰੰਗੇ ਹੱਥੀ ASI ਦਰਸ਼ਨ ਲਾਲ ਨੂੰ ਕਾਬੂ ਕਰ ਲਿਆ।
ਪਰ ਦੂਜੇ ਪਾਸੇ ਸਹਾਇਕ ਥਾਣੇਦਾਰ ਦਰਸ਼ਨ ਲਾਲ ਆਪਣੇ ਆਪ ਨੂੰ ਬੇਗੁਨਾਹ ਦੱਸ ਰਿਹਾ ਹੈ, ਜਿਸ ਦਾ ਕਹਿਣਾ ਹੈ ਕਿ ਉਸ ਦੇ ਟੇਬਲ ਤੇ ਧੱਕੇ ਨਾਲ ਪੈਸੇ ਰੱਖੇ ਗਏ ਸਨ ਅਤੇ ਉਸ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਬਿਲਕੁਲ ਜੀ, ਇੱਕ ਮਨਜੀਤ ਸਿੰਘ ਦੀ ਕੋਈ ਦਰਖਾਸਤ ਸੀਗੀ ਮੇਰੇ ਕੋਲੇ, ਉਹਦੇ ਸੰਬੰਧ ਵਿੱਚ ਉਹ ਬਾਰ-ਬਾਰ ਮੈਨੂੰ ਫੋਨ ਕਰ ਰਿਹਾ ਸੀਗਾ ਤੇ ਉਹਨੇ ਜਾਣਬੁੱਝ ਕੇ ਆ ਕੇ ਟੇਬਲ ਤੇ ਪੈਸੇ ਰੱਖ ਕੇ ਤੇ ਮੈਨੂੰ ਫਸਾਤਾ ਸੀ ਗੱਲ। ਠੀਕ ਹੈ, ਤੁਹਾਡੇ ਕੋਲ ਕੋਈ ਬਰਾਮਦਗੀ ਮੇਰੇ ਕੋਲ ਨਹੀਂ ਬਰਾਮਦਗੀ ਹੋਈ। ਠੀਕ। ਇਹ ਮਨਜੀਤ ਸਿੰਘ ਵਾਸੀ ਗੁਰੂ ਹਰਸਾ ਹੈ, ਜਿਹੜਾ ਰੂਟ ਇੰਚਾਰਜ ਪਟਿਆਲੇ ਲੱਗਿਆ ਹੋਇਆ। ਇਹ ਸਾਡੇ ਕੋਲ ਜਿਹੜਾ ਕੱਲ ਅੱਜ ਆਇਆ ਸੀਗਾ ਤੇ ਅੱਜ ਆ ਕੇ ਇਹਨੇ ਸਾਨੂੰ ਦੱਸਿਆ ਕਿ ਇਹਨਾਂ ਨੇ 16 ਫਰਵਰੀ ਨੂੰ ਦਰਖਾਸਤ ਦਿੱਤੀ ਸੀ ਕਿਸੇ ਸੁਰਜੀਤ ਸਿੰਘ ਦੇ ਖਿਲਾਫ, ਇਹਦੀ ਵਾਈਫ ਭਾਰਤੀ ਨੇ, ਤੇ ਉਸ ਦਰਖਾਸਤ ਪਰ ਜਿਹੜਾ ASI ਦਰਸ਼ਨ ਲਾਲ ਸੀਗਾ ਇਹ ਕਾਰਵਾਈ ਨਹੀਂ ਕਰ ਰਿਹਾ ਸੀ। DSP ਸਾਹਿਬ ਨੇ ਇਹਨਾਂ ਨੂੰ ਦਰਖਾਸਤ ਮੁੱਖ ਅਫਸਰ ਨੂੰ ਮਾਰਕ ਕੀਤੀ ਹੋਈ ਸੀ, ਉਹਨਾਂ ਨੇ ਅੱਗੇ ਦਰਸ਼ਨ ਲਾਲ ਨੂੰ ਮਾਰਕ ਕੀਤੀ ਹੋਈ ਸੀ। ਉਹ ਕਾਰਵਾਈ ਕਰਨ ਦੇ ਇਸ ਨੇ 30,000 ਰੁਪਏ ਮੰਗੇ ਸੀ। 10,000 ਰੁਪਏ ਇਹਨਾਂ ਨੇ ਇਹਦੀ ਮੰਗ ਤੇ ਮਜਬੂਰਨ ਬਸ ਇਹਦੀ ਵਾਈਫ ਨੂੰ ਦੇਣੇ ਪਏ ਤੇ 20,000 ਰੁਪਇਆ ਹੋਰ ਮੰਗ ਕਰ ਰਿਹਾ ਸੀ। ਤੇ ਇਹਨਾਂ ਦੇ ਮਿੰਨਤਾਂ ਤਰਲੇ ਕਰਨ ਤੇ ਫਿਰ ਇਹਨਾਂ ਨੇ ਜਿਹੜਾ ਇੰਸਟਾਲਮੈਂਟਸ 'ਚ ਮੰਗ ਕੀਤੀ ਵੀ ਮੈਨੂੰ ਇੰਸਟਾਲਮੈਂਟਸ ਦੇ ਵਿੱਚ ਪੈਸੇ ਦੇ ਦਿਓ। ਤੇ ਅੱਜ ਇਹਨਾਂ ਨੇ ਕਿਹਾ ਸੀ 10,000 ਰੁਪਏ ਦੇ ਦਿਓ ਤੇ 10,000 ਰੁਪਇਆ ਇਹਨੇ ਸਾਡੇ ਪੇਸ਼ ਕੀਤੇ। ਉਸ ਨੂੰ ਉਸੇ ਜਿਹੜਾ ਕਾਇਦੇ ਮੁਤਾਬਕ ਉਸ ਨੂੰ ਰੰਗ ਲਾ ਕੇ ਇਸ ਨੂੰ ਦਿੱਤਾ ਸੀ, ਜਿਹੜਾ ਇਹਨੇ ਜਿਹੜਾ ਬਤੌਰ ਰਿਸ਼ਵਤ ਹਾਸਲ ਕਰ ਲਿਆ ਸੀਗਾ ਤੇ ਰਿਸ਼ਵਤ ਦੇ ਅਸੀਂ ਰੰਗੇ ਹੱਥੀਂ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਦੀ ਕਾਰਵਾਈ ਜਾਰੀ ਹੈ। ਸਾਨੂੰ ਤਾਂ ਇਹ ਪਤਾ ਲੱਗਿਆ ਜੀ ਉਹ ਕਿਸੇ ਵਿਅਕਤੀ ਨੇ ਆ ਕੇ ਟੇਬਲ ਤੇ ਪੈਸੇ ਧੱਕੇ ਨਾਲ ਰੱਖਦੇ, ਧੱਕੇ ਨਾਲ ਸਾਜ਼ਿਸ਼ ਹੈ ਜੀ। ਨਹੀਂ, ਜੇ ਟੇਬਲ ਤੇ ਰੱਖੇ ਹੁੰਦੇ ਤਾਂ ਫਿਰ ਦੇਖੋ ਅਸੀਂ ਪੈਸੇ ਜਿਹੜੇ ਟੇਬਲ ਤੋਂ ਹੀ ਬਰਾਮਦ ਕੀਤੇ ਦਿਖਾਏ ਆ, ਪਰ ਉਹਨੇ ਆਪਦੇ ਹੱਥ ਨਾਲ ਫੜ ਕੇ ਰੱਖੇ ਆ, ਧੱਕੇ ਵਾਲੀ ਕੋਈ ਗੱਲ ਨਹੀਂ। ਉਹਦੇ ਹੱਥ ਲੱਗੇ ਉਹਨਾਂ ਨੂੰ? ਹਾਂ, ਉਹਦੇ ਹੱਥ ਤੋਂ ਬਕਾਇਦਾ ਜਿਹੜਾ ਫਿਨੋਪਥਲੀਨ ਪਾਊਡਰ ਲੱਗਿਆ ਹੋਇਆ ਸੀ। ਜਦੋਂ ਅਸੀਂ ਸੋਡੀਅਮ ਕਾਰਬੋਨੇਟ ਪਾਣੀ ਦੇ ਵਿੱਚ ਘੋਲ ਉਸ ਕੀਤਾ ਤਾਂ ਉਹਦਾ ਰੰਗ ਜਿਹੜਾ ਪਿੰਕ ਹੋ ਗਿਆ ਸੀ। ਕੁੱਲ ਕਿੰਨੀ ਰਕਮ ਬਰਾਮਦ ਕੀਤੀ ਗਈ? 10,000। ਸੋ ਇਸ ਦੀਆਂ ਖਾਸ ਖਬਰਾਂ, ਹੋਰ ਨਵੇਂ ਪ੍ਰੋਗਰਾਮ ਤੇ ਤਾਜ਼ੀਆਂ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਇੰਡੋਜ਼ TV ਦੇ ਨਾਲ। ਧੰਨਵਾਦ।